ਪੰਜਾਬੀ ਰੇਡੀਓ ਐਸੇ ਸੁਣ ਰਹੇ ਸਾਰੇ ਹੀ ਮਾਣਕ ਸਰੋਤਿਆਂ ਨੂੰ ਜੀ ਆਏ ਆਖਦੇ ਹਾਂ ਜੀ। ਪ੍ਰੋਗਰਾਮ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਖਬਰ ਜਿਹਦਾ ਨਾਂ ਖਬਰ 'ਤੇ ਨਜ਼ਰ ਹੈ। ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਸਿੰਘ ਪੰਨੂ ਹੁਣੇ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ। ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਜੀ ਆਏ ਆਖਦੇ ਹਾਂ। ਜੀ ਆਇਆਂ ਨੂੰ ਬਲਤੇਜ ਪੰਨੂ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਜੀ। ਅਤੇ ਪੰਨੂ ਸਾਹਿਬ, ਖਬਰਾਂ ਦਾ ਜਿਹੜਾ ਸਿਲਸਿਲਾ ਅੱਜ ਦਾ ਅਸੀਂ ਸ਼ੁਰੂ ਕਰਦੇ ਹਾਂ। ਜਿਹੜੀ ਸਭ ਤੋਂ ਪਹਿਲੀ ਸਾਡੇ ਕੋਲ ਖਬਰ ਆ ਰਹੀ ਆ ਉਹ ਆ ਰਹੀ ਹੈ ਜੀ, ਕੇਂਦਰੀ ਕੈਬਨਿਟ ਦੇ ਵਿੱਚ ਜਿਹੜਾ ਵਿਸਥਾਰ ਹੈਗਾ, ਜਿਹੜਾ ਪ੍ਰਪੋਜ਼ਲ ਹੈਗਾ, ਉਹਦੇ ਚਰਚੇ ਚੱਲ ਰਹੇ ਨੇ। ਕੀ ਖਬਰਾਂ ਜੀ? ਜਿਹੜਾ ਜੀ ਇਹ ਸਮਾਗਮ ਸ਼ੁਰੂ ਹੋ ਰਿਹਾ ਔਰ ਅੱਜ ਜਿਹੜਾ ਜੀ ਪਹਿਲਾ ਵਿਸਥਾਰ ਜਿਹੜਾ ਮੰਤਰੀ ਮੰਡਲ ਦੇ ਵਿੱਚ ਕੀਤਾ ਜਾ ਰਿਹਾ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਦੇ ਵਿੱਚ। ਇਹਦੇ ਵਿੱਚ ਪਹਿਲਾਂ ਤਾਂ ਚਰਚੇ ਸੀਗੇ ਕਿ 10 ਜਿਹੜੇ ਨੇ ਜੀ ਉਹ ਬਣਨਗੇ ਮੰਤਰੀ, ਪਰ ਹੁਣ ਇਹ ਡਬਲ ਦੱਸੇ ਜਾ ਰਹੇ ਨੇ ਜੀ। ਐਗਜ਼ੈਕਟ ਗਿਣਤੀ ਤਾਂ ਉਦੋਂ ਪਤਾ ਲੱਗੂਗੀ ਜਦੋਂ 100 ਚੁੱਕ ਲੈਣਗੇ ਜੀ। 20 ਦੇ ਕਰੀਬ ਜਿਹੜੇ ਜੀ ਉਹ ਦੱਸੇ ਜਾ ਰਹੇ ਨੇ ਕਿ ਮੰਤਰੀ ਤੇ ਰਾਜ ਮੰਤਰੀ ਜਿਹੜੇ ਉਹ ਬਣਾਏ ਜਾਣਗੇ। ਕੁਛ ਇੱਕ ਜਿਹੜੇ ਪਹਿਲਾਂ ਰਾਜ ਮੰਤਰੀ ਬਣਾਏ ਗਏ ਸੀ ਉਹਨਾਂ ਦੀ ਤਰੱਕੀ ਦੇ ਵੀ ਚਾਂਸਸ ਨੇ, ਤੇ ਕੁਛ ਇੱਕ ਹੈਗੇ ਨੇ ਜੀ ਜਿਨ੍ਹਾਂ ਦੀ ਡਿਮੋਸ਼ਨ ਦੇ ਵੀ ਚਾਂਸਸ ਨੇ ਜੀ। ਡਿਮੋਸ਼ਨ ਦੇ ਚਾਂਸਸ ਕਿਹਦੇ ਹੋ ਸਕਦੇ ਨੇ, ਇਹਦੇ ਵਾਸਤੇ ਵੀ ਇੰਤਜ਼ਾਰ ਜਿਹੜਾ ਜੀ ਉਹ ਕਰਨਾ ਪਊਗਾ। ਇਹ ਕਿਹਾ ਜਾ ਰਿਹਾ ਕਿ ਕੁਛ ਇੱਕ ਜਿਹੜੇ ਮੰਤਰੀ ਨੇ ਉਹਨਾਂ ਦੀ ਕਾਰਗੁਜ਼ਾਰੀ ਤੋਂ ਨਰਿੰਦਰ ਮੋਦੀ ਹੋਰੀ ਖੁਸ਼ ਨਹੀਂ, ਜਿਹਦੇ ਵਿੱਚ ਰੇਲ ਮੰਤਰੀ ਦਾ ਖਾਸ ਤੌਰ ਦੇ ਉੱਤੇ ਨਾਮ ਬੋਲ ਰਿਹਾ। ਬਾਕੀ ਦੇਖਦੇ ਆ ਪੱਤੇ ਜਿਹੜੇ ਨੇ ਉਹ ਸਰਕਾਰੀ ਤੌਰ ਦੇ ਉੱਤੇ ਬਿਲਕੁਲ ਨਹੀਂ ਖੋਲੇ ਗਏ ਅਜੇ ਕਿ ਕਿਹੜੇ ਜਿਹੜੇ ਉਹ ਲੈਣੇ ਨੇ। ਇੱਥੋਂ ਜਿਹੜੇ ਸੰਪਲਾ ਨੇ ਹੁਸ਼ਿਆਰਪੁਰ ਤੋਂ ਪਹਿਲੀ ਵਾਰੀ ਜਿੱਤੇ ਭਾਰਤੀ ਜਨਤਾ ਪਾਰਟੀ ਦੇ, ਉਹਨਾਂ ਨੂੰ ਵੀ ਕੇਂਦਰ ਦੇ ਵਿੱਚ ਜਿਹੜਾ ਜੀ ਉਹ ਮੰਤਰੀ ਬਣਾਇਆ ਜਾ ਰਿਹਾ ਕਿਉਂਕਿ ਉਹਨਾਂ ਕੋਲ ਤਜਰਬਾ ਤਾਂ ਹੈ ਨਹੀਂ ਗਾ। ਪਹਿਲੀ ਵਾਰੀ ਮੈਂਬਰ ਪਾਰਲੀਮੈਂਟ ਬਣੇ ਨੇ, ਰਾਜ ਮੰਤਰੀ ਬਣਨ ਦੇ ਚਾਂਸਸ ਉਹਨਾਂ ਦੇ ਜਾਪਦੇ ਨੇ। ਬਾਕੀ ਦੇਖਦੇ ਹਾਂ ਭਾਰਤੀ ਜਨਤਾ ਪਾਰਟੀ ਕਿਉਂਕਿ ਪੰਜਾਬ ਨੂੰ ਅਹਿਮੀਅਤ ਦੇ ਰਹੀ ਹੈ ਜੀ ਇਸ ਵੇਲੇ। ਉਹ ਸਮਝਦੇ ਆ ਕਿਉਂਕਿ ਇੱਥੇ ਉਹਨੇ ਪੈਰ ਆਪਣੇ ਪਸਾਰਨੇ ਸ਼ੁਰੂ ਕੀਤੇ ਨੇ, ਸੋ ਇਸ ਕਰਕੇ ਸੰਪਲਾ ਜਿਹੜਾ ਜੀ ਉਹਨੂੰ ਬਣਾਇਆ ਜਾ ਰਿਹਾ। ਇਹਦੇ ਨਾਲ ਸੰਪਲਾ ਹੋਰਾਂ ਦੇ ਮੰਤਰੀ ਬਣਨ ਦੇ ਨਾਲ ਉਹ ਜਿਹੜਾ ਦਲਿਤ ਭਾਈਚਾਰਾ ਜੀ ਉਹਨੂੰ ਨੁਮਾਇੰਦਗੀ ਜਿਹੜੀ ਹੈ ਉਹ ਦੇਣਾ ਚਾਹੁੰਦੀ ਹੈ ਕਿਉਂਕਿ ਦਲਿਤ ਵੋਟਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ ਜੀ ਇੱਥੇ ਪੰਜਾਬ ਦੇ ਵਿੱਚ। ਔਰ BSP ਦਾ ਕਿਸੇ ਟਾਈਮ ਸਭ ਤੋਂ ਵੱਡਾ ਵੋਟ ਬੈਂਕ ਪੰਜਾਬ ਰਿਹਾ, ਪਰ ਹੌਲੀ ਖੁਰਦਾ ਜੀ ਉਹ ਖੁਰ ਗਿਆ। ਸੋ ਹੁਣ ਜਿਹੜੀਆਂ ਦਲਿਤ ਭਾਈਚਾਰੇ ਦੀਆਂ ਵੋਟਾਂ ਨੇ ਜੀ ਉਹਨਾਂ ਨੂੰ ਇਹ ਕਹਿ ਲਓ ਪੰਜਾਬੀ 'ਚ ਫੁੱਲੀਆਂ ਪਾਉਣ ਦੇ ਯਤਨ ਨੇ ਜੀ। ਇਹ ਵੀ ਜਿਹੜੀ ਜਨਗਣਨਾ ਉਹਦੇ ਅਨੁਸਾਰ ਇਹ ਮੰਨਿਆ ਜਾਂਦਾ ਕਿ ਪੰਜਾਬ ਦੇ ਵਿੱਚ ਜਿਹੜੇ ਦਲਿਤ ਭਾਈਚਾਰੇ ਦੇ ਵੋਟਾਂ ਦੀ ਗਿਣਤੀ ਪੂਰੇ ਭਾਰਤ ਵਿੱਚ ਸਭ ਤੋਂ ਜ਼ਿਆਦਾ ਅਨੁਪਾਤ ਵਿੱਚ ਆ। ਅਤੇ ਅਸੀਂ ਗੱਲਬਾਤ ਕਰੀਏ ਤੁਹਾਡੇ ਆਪਣੇ ਸ਼ਹਿਰ ਪਟਿਆਲੇ ਦੀ, ਅਤੇ ਉੱਥੇ ਸੁਣਿਆ ਜੀ ਅਕਾਲੀ ਦਲ ਦੇ ਜਿਹੜੇ 2 ਧੜੇ ਸੀ ਆਪਸ 'ਚ ਭਿੜ ਕੇ। ਇੱਕ ਤਾਂ ਜੀ ਚੰਦੂ ਮਾਜਰਾ, ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦਾ ਜਿਹੜਾ ਬੇਟਾ, ਤੇ ਉਧਰੋਂ ਦੀਦਾਰ ਸਿੰਘ ਭੱਟੀ ਜਿਹੜਾ ਇੱਥੇ ਫਤਿਹਗੜ੍ਹ ਸਾਹਿਬ ਦੇ ਜਿਹੜਾ ਹੈ ਜੀ ਉੱਥੋਂ ਦਾ ਹਲਕਾ ਇੰਚਾਰਜ ਹੈ ਜੀ, ਉਹਦੇ ਹਮਾਇਤੀ ਜਿਹੜੇ ਆਪਸ ਦੇ ਵਿੱਚ ਭਿੜੇ ਆਏ ਤਾਂ ਸੀਗੇ ਵਿਆਹ ਦੇ ਵਿੱਚ। ਤੋ ਉੱਥੇ ਜਿਹੜਾ ਜੀ ਸਟੇਜ ਦੇ ਉੱਤੋਂ ਕਹਿੰਦੇ ਸੀ ਨਾਮ ਵਗੈਰਾ ਬੋਲਣ ਲੱਗ ਗਏ। ਪ੍ਰੇਮ ਸਿੰਘ ਚੰਦੂ ਮਾਜਰਾ ਦਾ ਬੋਲਿਆ ਗਿਆ, ਉਹਦੇ ਮੁੰਡੇ ਦਾ ਬੋਲਿਆ ਗਿਆ, ਉਹਦੇ ਧੜੇ ਵਾਲਿਆਂ ਦਾ ਬੋਲਿਆ ਗਿਆ। ਦੀਦਾਰ ਸਿੰਘ ਭੱਟੀ ਹੋਰਾਂ ਦਾ ਬੰਦਾ ਜਿਹੜਾ ਜੀ ਗਿਆ, ਉਹਨੇ ਇਹ ਕਿਹਾ ਜੀ ਕਿ ਉਹਨਾਂ ਦੇ ਨਾਂ ਬੋਲ ਤੇ ਸਾਡਾ ਨਾਂ ਨਹੀਂ ਬੋਲਿਆ। ਉਹਨਾਂ ਨੇ ਨਾਮ ਜਿਹੜਾ ਸੀਗਾ ਦੀਦਾਰ ਸਿੰਘ ਭੱਟੀ ਵੀ ਬੋਲਿਆ। ਉਹਨਾਂ ਨੇ ਫੇਰ ਜਾ ਕੇ ਕਿਹਾ ਕਿ ਨਾਲ ਇਹ ਵੀ ਬੋਲੋ ਕਿ ਹਲਕਾ ਇੰਚਾਰਜ ਨੇ ਉਹ ਜੀ। ਤੋ ਇੱਥੋਂ ਬਸ ਜਿਹੜੀ ਤੂੰ ਮੈਂ ਸੀ ਨਾ ਜੀ ਉਹ ਸ਼ੁਰੂ ਹੋ ਗਈ। ਜਿਹੜਾ ਦੀਦਾਰ ਸਿੰਘ ਭੱਟੀ ਗਰੁੱਪ ਦਾ ਬੰਦਾ ਸੀਗਾ ਜੀ, ਜਦੋਂ ਉਹ ਲੰਘਣ ਲੱਗਿਆ ਨੇੜਿਓਂ, ਤੇ ਫਿਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦਾ ਮੁੰਡਾ ਤੇ ਜਿਹੜੇ ਉਹਦੇ ਨਾਲ ਬੈਠੇ ਸੀਗੇ ਜੀ, ਉਹਨਾਂ ਵਿਚਲਾ ਜਿਹੜਾ ਜਾਨਵਰ ਹੈ ਜੀ, ਫਿਰ ਉਹ ਬੋਲ ਪਿਆ ਜ਼ਿਆਦਾ, ਤੇ ਉਹਨਾਂ ਨੇ ਉਹਨੂੰ ਢਾਹ ਕੇ ਉਹਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਉਹਦੀ ਕੁੱਟਮਾਰ ਕੀਤੀ। ਉਹਦੀ ਪੱਗ ਲਾਈ ਨਹੀਂ, ਪੱਗ ਪਾੜ ਵੀ ਦਿੱਤੀ ਸਾਰੀ ਦੀ ਸਾਰੀ। ਸੋ ਇਹ ਮਾਜਰਾ ਜਿਹੜਾ ਸੀਗਾ ਜੀ ਇੱਕ ਵਿਆਹ ਸਮਾਗਮ ਦੇ ਦੌਰਾਨ ਜਿਹੜਾ ਉਹ ਬੀਤਿਆ। ਇਹਨੂੰ ਕਹਿੰਦੇ ਵਿਆਹ ਦੇ ਵਿੱਚ ਜਿਹੜਾ ਜੀ ਬੀ ਦਾ ਲੇਖਾ। ਮੇਰਾ ਕਹਿੰਦੇ ਇਹ ਜਿਹੜੇ ਨੇਤਾ ਲੋਕ ਨੇ ਨਾ, ਜਿਨ੍ਹਾਂ ਨੂੰ ਲੋਕ ਅਹਿਮੀਅਤ ਬਹੁਤ ਦਿੰਦੇ ਨੇ ਵਿਆਹਾਂ ਦੇ ਵਿੱਚ, ਸੱਦ ਕੇ ਸਿਆਸੀਕਰਨ ਸ਼ੁਰੂ ਹੋ ਗਿਆ। ਇਹ ਏਦਾਂ ਹੀ ਲੋਕ ਜਿਹੜੇ ਉਹ ਹਟਣਗੇ। ਕਿਸੇ ਨੇ ਪੈਸਾ ਪਤਾ ਨਹੀਂ ਕਿੰਨਾ ਖਰਚਿਆ ਹੋਊਗਾ ਵਿਆਹ ਦੇ ਉੱਤੇ, ਇਹਨਾਂ ਨੇ ਆਪਣਾ ਉੱਥੇ ਜਾ ਕੇ ਜਿਹੜਾ ਜੀ ਉਹ ਗੰਦ ਪਾ ਦਿੱਤਾ। ਪ੍ਰੇਮ ਸਿੰਘ ਚੰਦੂ ਮਾਜਰਾ ਹੋਰੀ ਪਿੱਛੇ ਜੇ ਬੋਲਦੇ ਸਨ ਪੱਗ ਦੇ ਬਾਰੇ ਦੇ ਵਿੱਚ ਪਾਰਲੀਮੈਂਟ ਦੇ ਵਿੱਚ। ਮੇਰਾ ਖਿਆਲ ਇਹ ਕਿਤੇ ਵੀਡੀਓ ਦੇ ਵਿੱਚ ਹੋਊਗਾ ਤੇ ਉਹਨਾਂ ਨੂੰ ਦਿਖਾ ਦੇਣੀ ਚਾਹੀਦੀ ਹੈ ਜੀ ਕਿ ਉਹਨਾਂ ਦਾ ਜਿਹੜਾ ਫਰਜ਼ੰਦ ਆ ਉਹ ਪੱਗਾਂ ਦਾ ਕੀ ਹਾਲ ਕਰ ਰਿਹਾ ਜੀ। ਤੇ ਚੰਡੀਗੜ੍ਹ ਤੋਂ ਖਬਰ ਹੈ ਜੀ, ਬਾਬਾ ਰਾਮਪਾਲ ਦੇ ਚੇਲਿਆਂ ਨੂੰ ਰੋਕਿਆ ਜਾਵੇਗਾ, ਚੰਡੀਗੜ੍ਹ ਪੁਲਿਸ ਨੇ ਕਿਹਾ। ਇਹ ਕੀ ਮਾਜਰਾ ਕੀ ਹੈ? ਇਹ ਨਾ ਜੀ ਇਹ ਇੱਕ ਸਤਲੋਕ ਡੇਰਾ ਹੈ ਜਿਹੜਾ ਇਹ ਰਾਮਪਾਲ ਹੈ, ਨਾਮ ਆਪਣੇ ਨਾਲ ਉਹ ਸੰਤ ਲਾਉਂਦਾ।
ਇਹਦੇ ਉੱਤੇ ਇੱਕ ਕੇਸ ਜਿਹੜਾ ਜੀ ਉਹ ਚੱਲ ਰਿਹਾ ਕਾਫੀ ਦੇਰ ਦਾ। ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਣ ਉਹਦੇ ਨਾਨ ਬੇਲੇਬਲ ਵਾਰੰਟ ਜਿਹੜੇ ਨੇ ਉਹ ਜਾਰੀ ਕੀਤੇ ਨੇ ਜੀ। 3 ਕੁ ਦਿਨ ਪਹਿਲਾਂ ਜਦੋਂ ਇੱਥੇ ਉਹਨੇ ਪੇਸ਼ੀ ਹੋਣੀ ਸੀ, ਹਾਲਾਂਕਿ ਉਹ ਪੇਸ਼ੀ ਦੇ ਉੱਤੇ ਪੇਸ਼ ਨਹੀਂ ਹੋਇਆ, ਪਰ ਉਹਦੇ ਜਿਹੜੇ 1 ਲੱਖ ਦੇ ਕਰੀਬ ਜਿਹੜੇ ਚੇਲੇ ਚਾਟੜੇ ਸੀਗੇ ਜੀ, ਉਹਨਾਂ ਨੇ ਜ਼ੀਰਕਪੁਰ, ਪੰਚਕੂਲਾ, ਚੰਡੀਗੜ੍ਹ ਜਿਹੜਾ ਸੀ ਉਹ ਜਾਮ ਕਰ ਦਿੱਤਾ ਜੀ। ਹੈਰਾਨੀ ਵਾਲੀ ਗੱਲ ਹੈ, ਸਾਰੇ ਸਿਰਾਂ ਦੇ ਉੱਤੇ ਹੈਲਮਟ ਲੈ ਕੇ ਆਏ ਸੀਗੇ ਔਰ ਮੋਟੇ ਡੰਡੇ ਇਹਨਾਂ ਦੇ ਹੱਥਾਂ ਦੇ ਵਿੱਚ ਫੜੇ ਹੋਏ ਸੀਗੇ। ਡੰਡੇ ਜਿਹੜੇ ਸੀ ਉਹ ਡੰਡੇ ਨਾ ਲੱਗਣ, ਇਸ ਕਰਕੇ ਉਹਨਾਂ ਦੇ ਉੱਤੇ ਇਸ ਰਾਮਪਾਲ ਦੇ ਹੱਕ ਦੇ ਵਿੱਚ ਨਾਅਰੇ ਜਿਹੜੇ ਸੀ ਉਹ ਲਿਖੇ ਹੋਏ ਸੀਗੇ, ਭਾਵ ਕਿ ਮੋਟੋ ਬਣਾਏ ਸੀ ਪਰ ਮੋਟੇ ਡੰਡਿਆਂ ਦੇ ਉੱਤੇ ਲਾਏ ਸੀ ਵੀ ਤਾਂ ਕਿ ਜੇ ਵਹੀਕਲ ਵਗੈਰਾ ਤੋੜਨੇ ਪਏ ਤੇ ਇਹਨਾਂ ਡੰਡਿਆਂ ਦੇ ਨਾਲ ਤੋੜ ਸਕਣ ਉਹ ਜੀ। ਉਦੋਂ ਪੁਲਿਸ ਨੂੰ ਚੇਤਾ ਨਹੀਂ ਸੀਗਾ ਕਿ ਇੰਨੇ ਲੋਕ ਜਿਹੜੇ ਆ ਸਕਦੇ ਨੇ। ਹੁਣ ਭਲਕੇ ਸੋਮਵਾਰ ਨੂੰ ਜਿਹੜਾ ਜੀ ਫੇਰ ਇਹਦੀ ਪੇਸ਼ੀ ਹੋ ਰਹੀ ਆ, ਕਿਉਂਕਿ ਨਾਨ ਬੇਲੇਬਲ ਅਫੈਂਸ ਹੈ, ਉਹਨੂੰ ਆਉਣਾ ਪੈਣਾ ਉਹਨੂੰ ਉੱਥੇ ਪੇਸ਼ੀ ਦੇ ਉੱਤੇ। ਇਹ ਕਿਹਾ ਜਾ ਰਿਹਾ ਕਿ ਇੱਕ ਵਾਰੀ ਫੇਰ ਜਿਹੜੇ ਇਹਦੇ ਸ਼ਰਧਾਲੂ ਨੇ ਉਹਨਾਂ ਨੇ ਚੰਡੀਗੜ੍ਹ ਨੂੰ ਜਾਮ ਕਰਨ ਦਾ ਜਿਹੜਾ ਜੀ ਪ੍ਰੋਗਰਾਮ ਬਣਾਇਆ। 1 ਲੱਖ ਦੇ ਕਰੀਬ ਬੰਦਾ ਫੇਰ ਪਹੁੰਚਣ ਦੇ ਹਿਸਾਬ ਨੇ ਹੁਣ ਜਿਹੜੀ ਚੰਡੀਗੜ੍ਹ ਦੀ ਪੁਲਿਸ ਹੈ ਉਹਨੇ ਕੁਝ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਨੇ ਉਹਦੀਆਂ ਟੁਕੜੀਆਂ ਮੰਗਾਈਆਂ ਨੇ ਔਰ ਥਾਂ ਦੇ ਉੱਤੇ ਬੈਰੀਕੇਡ ਜਿਹੜੇ ਦੀ ਉਹ ਲਾ ਕੇ ਇਹਨਾਂ ਨੂੰ ਠੱਲਣ ਦਾ, ਰੋਕਣ ਦਾ ਯਤਨ ਜਿਹੜਾ ਦੀ ਉਹ ਕੀਤਾ ਜਾਊਗਾ। ਤੁਸੀਂ ਅੰਦਾਜ਼ਾ ਲਾਓ, ਜਿਹੜੇ ਹੈਲਮਟ ਲੈ ਕੇ ਮੋਟੇ ਡੰਡੇ ਲੈ ਕੇ ਆ ਰਹੇ ਨੇ ਉਹ ਤਾਂ ਗੜਬੜ ਕਰਨ ਆ ਰਹੇ ਨੇ ਤੇ ਗੜਬੜ ਕਰਨ ਆਉਣਗੇ। ਕੱਲ ਨੂੰ ਜਿਹੜਾ ਜੀ ਚੰਡੀਗੜ੍ਹ ਪੁਲਿਸ ਤੇ ਇਹਨਾਂ ਦੇ ਵਿਚਾਲੇ ਜਿਹੜੇ ਇਹਦੀ ਉਹ ਫਸਵੀਂ ਟੱਕਰ ਹੋਣ ਦੀ ਸੰਭਾਵਨਾ ਬੜੀ ਹੋਈ ਹੈ ਜੀ। ਤੇ ਬਠਿੰਡੇ ਵੱਲ ਚੱਲੀਏ ਜੀ, ਸੁਣਿਆ ਉੱਥੋਂ ਦਾ ਥਰਮਲ ਪਲਾਂਟ ਜਿਹੜਾ ਹੈਗਾ ਡਿਫਾਲਟਰ ਹੋ ਗਿਆ, ਉਹ ਕੀ ਰਿਪੋਰਟ ਕੀ ਹੈ ਉਹਦੇ ਬਾਰੇ? ਇਹ ਜਿਹੜਾ ਥਰਮਲ ਪਲਾਂਟ ਹੈ ਜੀ, ਐਕਚੁਅਲੀ ਕਿਸੇ ਮਾਮਲੇ ਦੇ ਵਿੱਚ ਤਾਂ ਚਰਚਾ ਦਾ ਵਿਸ਼ਾ ਬਣਦਾ ਹੀ ਹੈ ਨਾ ਜੀ। ਬਿਜਲੀ ਸਰਪਲਸ ਹੋ ਗਈ, ਥਰਮਲ ਪਲਾਂਟ ਦੇ ਬਹੁਤੇ ਜਿਹੜੇ ਸੀਗੇ ਜੀ ਉਹ ਯੂਨਿਟ ਬੰਦ ਪਏ ਨੇ ਇਸ ਵੇਲੇ। ਪਰ ਜਿਹੜਾ ਪ੍ਰਾਪਰਟੀ ਟੈਕਸ ਹੈ ਜੀ ਜਿਉਂ ਬਣਿਆ, ਤੁਸੀਂ ਹੈਰਾਨਗੀ ਵਾਲੀ ਗੱਲ ਹੈ ਜੀ ਕਿ ਉਹਦਾ ਪ੍ਰਾਪਰਟੀ ਟੈਕਸ ਹੀ ਨਹੀਂ ਦਿੱਤਾ ਗਿਆ। PRTC ਦੇ ਜਿਹੜੇ ਡਿਪੂ ਨੇ ਜੀ ਕੁਝ ਉਹਨਾਂ ਦੇ ਪੈਸੇ ਵੀ ਰਹਿੰਦੇ ਨੇ, ਪਰ ਜਿਹੜਾ ਇਹ ਬਠਿੰਡੇ ਵਾਲਾ ਥਰਮਲ ਪਲਾਂਟ ਹੈ ਜੀ ਇਹਦਾ ਰਹਿੰਦਾ 2.25 ਕਰੋੜ ਰੁਪਈਆ ਪ੍ਰਾਪਰਟੀ ਟੈਕਸ ਦਾ। ਉਹਨੂੰ ਡਿਫਾਲਟ ਜਿਹੜਾ ਜੀ ਉਹ ਕਰਾਰ ਦੇ ਦਿੱਤਾ ਗਿਆ। ਨੋਟਿਸ ਤਾਂ ਉਹਨਾਂ ਨੂੰ ਪਹਿਲਾਂ ਵੀ ਜਾਰੀ ਹੋਏ ਨੇ, ਪਰ ਹਮੇਸ਼ਾ ਜਿਹੜੇ ਨੋਟਿਸ ਸੀਗੇ ਜੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਟਾਲ ਦਿੰਦੇ ਰਹੇ ਆ ਬਠਿੰਡਾ ਥਰਮਲ ਪਲਾਂਟ ਜਿਹੜੇ ਚਲਾਉਣ ਵਾਲੇ। ਸਰਕਾਰੀ ਥਰਮਲ ਪਲਾਂਟ ਹੈ ਜੀ ਇਹ, ਪਰ ਪ੍ਰਾਪਰਟੀ ਜਿਹੜਾ ਜੀ ਉਹ ਸਰਕਾਰ ਹੀ ਨਹੀਂ ਦੇ ਰਹੀ। ਕੁਛ ਨਾ ਕੁਛ ਨਵਾਂ ਹੀ ਜਿਹੜਾ ਜੀ ਉਹ ਸੁਣਨ ਨੂੰ ਜਿਹੜਾ ਨਾ ਮਿਲ ਜਾਂਦਾ। ਜਿਹੜੀਆਂ ਇੱਥੇ ਪੰਜਾਬ ਦੇ ਵਿੱਚ ਬੱਸਾਂ ਨੇ ਉਹਨਾਂ ਦੀ ਇੰਸ਼ੋਰੈਂਸ ਨਹੀਂ ਹੈਗੀ, ਭਾਵ ਕਿ ਜੇ ਕਿਸੇ ਨੂੰ ਕੁਛ ਹੁੰਦਾ ਹੈ ਤਾਂ ਉਹ ਕੋਈ ਇੰਸ਼ੋਰਡ ਨਹੀਂ ਹੈ। ਇਸੇ ਤਰੀਕੇ ਦੇ ਨਾਲ ਇਹ ਸਰਕਾਰੀ ਬਿਲਡਿੰਗ ਹੈ ਜੀ, ਉਹਦਾ ਪ੍ਰਾਪਰਟੀ ਟੈਕਸ ਨਹੀਂ ਦਿੱਤਾ ਜਾ ਰਿਹਾ। ਇਹ ਨਵੇਕਲੀਆਂ ਚੀਜ਼ਾਂ ਨੇ ਜੀ, ਸ਼ਾਇਦ ਇੱਥੇ ਹੀ ਪੋਸੀਬਲ ਹੈ। ਇਹ 2.25 ਕਰੋੜ ਰੁਪਏ ਦੀ ਦੇਣਦਾਰੀ ਹੈ ਬਠਿੰਡਾ ਥਰਮਲ ਪਲਾਂਟ ਦੀ, ਸ਼ਾਇਦ ਉਹ ਦਿੱਤਾ ਨਹੀਂ ਜਾ ਸਕਣਾ, ਇਸ ਕਰਕੇ ਉਹ ਅਦਾਲਤਾਂ ਦਾ ਸਹਾਰਾ ਅੱਗੇ ਤੋਂ ਅੱਗੇ ਜਿਹੜਾ ਲਈ ਜਾਂਦੇ ਨੇ। ਹੁਣ ਉਹਨੂੰ ਡਿਫਾਲਟਰ ਜਿਹੜਾ ਜੀ ਉਹ ਕਰਾਰ ਦੇ ਦਿੱਤਾ। ਕਮਿਸ਼ਨਰ ਜਿਹੜੇ ਨੇ ਬਠਿੰਡੇ ਦੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਛੇਤੀ ਇੱਕ ਜਿਹੜਾ ਜੀ ਫਾਈਨਲ ਨੋਟਿਸ ਜਿਹੜਾ ਜੀ ਉਹ ਜਾਰੀ ਕੀਤਾ ਜਾਊਗਾ। ਜੇ ਨੋਟਿਸ ਦਾ ਜਵਾਬ ਨਾ ਆਵੇ, ਕੁਛ ਨਾ ਹੋਵੇ, ਤਾਂ ਫਿਰ ਇਹ ਹੁੰਦਾ ਜੀ ਕਿ ਇਹਦੇ ਅਮਾਊਂਟ ਦੇ ਵਿੱਚ ਡਿਫਾਲਟਰ ਪਾਰਟੀ ਜਿਹੜੀ ਹੁੰਦੀ ਹੈ ਉਹਦੀ ਫਿਰ ਪ੍ਰਾਪਰਟੀ ਵੇਚੀ ਜਾਂਦੀ ਹੈ। ਤੇ ਜੇ ਕਿਤੇ ਇਹ ਹੁੰਦਾ ਜੀ ਬਠਿੰਡਾ ਥਰਮਲ ਪਲਾਂਟ ਸੇਲ ਦੇ ਉੱਤੇ ਲੱਗਿਆ ਕਿਉਂਕਿ ਸਿਟੀ ਦੇ ਪੈਸੇ ਨਿਕਲਦੇ ਨੇ, ਤੇ ਇਹ ਵੀ ਨਵੇਕਲੀ ਗੱਲ ਹੀ ਹੋਊਗੀ ਜੀ। ਬਿਲਕੁਲ। ਤੇ ਅਸੀਂ ਗੱਲਬਾਤ ਕਰੀਏ, ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਸੀ, ਅਕਾਲੀ ਭਾਜਪਾ ਦੀ ਅੱਜ ਕੱਲ੍ਹ ਕਾਫੀ ਖਿੱਚੋਤਾਣ ਚੱਲ ਰਹੀ ਆ। ਉਹਦਾ ਜਿਹੜਾ ਖਮਿਆਜਾ ਹੈਗਾ ਉਹ ਕਿਸਾਨਾਂ ਨੂੰ ਬਹੁਤ ਭੁਗਤਣਾ ਪੈ ਰਿਹਾ। ਉਹਦੇ ਬਾਰੇ ਆਪਾਂ ਕੋਲ ਕੀ ਵਿਚਾਰ, ਕੀ ਰਿਪੋਰਟ ਆ ਇਸ ਵੇਲੇ? ਜਿਹੜਾ ਨਾ ਜੀ ਪੰਜਾਬ ਦੀਆਂ ਜਿਹੜੀਆਂ ਮੰਡੀਆਂ ਨੇ, ਤੁਸੀਂ ਹੈਰਾਨ ਹੋਵੋਗੇ, ਇੱਕ ਪਾਸੇ ਤਾਂ ਕਣਕਾਂ ਬੀਜੀਆਂ ਜਾ ਰਹੀਆਂ ਨੇ ਪੈਲੀਆਂ ਤਿਆਰ ਕਰਕੇ, ਦੂਜੇ ਪਾਸੇ ਝੋਨਾ ਜਿਹੜਾ ਅਜੇ ਵੀ ਮੰਡੀਆਂ ਦੇ ਵਿੱਚ ਰੁਲੀ ਜਾਂਦਾ। ਝੋਨਾ ਜਿਹੜਾ ਵਿਕ ਗਿਆ ਉਹਦੇ ਪੈਸੇ ਨਹੀਂ ਆ ਰਹੇ। ਹੁਣ ਕੱਲ ਜ਼ਰੂਰ 1000 ਕਰੋੜ ਰੁਪਏ ਦੇ ਕਰੀਬ ਜਿਹੜੀ ਆ ਜੀ ਉਹਦੀ ਕਿਸ਼ਤ ਜਾਰੀ ਕੀਤੀ ਹੈ ਸੈਂਟਰ ਦੀ ਸਰਕਾਰ ਨੇ, ਜਦੋਂ ਕਿ ਇਹ ਇੱਕ ਕਿਸ਼ਤ ਹੈ, ਅਜੇ ਜਿਹੜਾ ਬਾਕੀ ਅਮਾਊਂਟ ਹੈ ਉਹ ਆਉਣਾ। ਜ਼ਿਮੀਦਾਰ ਜਿਹੜਾ ਜਿਹਨੇ ਪੁੱਤਾਂ ਧੀਆਂ ਵਾਂਗੂ ਪਾਲੀ ਹੋਈ ਫਸਲ ਸੀ ਜੀ, ਔਖਾ ਹੋ ਕੇ ਮਹਿੰਗੇ ਭਾਅ ਦੇ ਡੀਜ਼ਲ ਫੂਕ ਕੇ ਇੰਨੇ ਸੋਕੇ ਦੇ ਬਾਵਜੂਦ ਉਹਨੇ ਜਿਹੜੀ ਇਹ ਫਸਲ ਸੀ ਉਹ ਉਗਾਈ, ਬਣਾਈ, ਮੰਡੀਆਂ ਦੇ ਵਿੱਚ ਲਿਆਂਦੀ, ਪਰ ਉਹਦਾ ਜਦੋਂ ਉਹਦੇ 4 ਪੈਸੇ ਜਿਹੜੇ ਜੇਬ 'ਚ ਆਉਣੇ ਸੀਗੇ ਜੀ, ਹੁਣ ਜਿਹੜਾ ਜੀ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੇ ਖਰਾਬ ਕਰਨਾ ਸ਼ੁਰੂ ਕਰਤਾ। ਇਹ ਕਿਹਾ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਜਾਣਬੁੱਝ ਕੇ ਥੋੜ੍ਹਾ ਜਿਹਾ ਇੱਦਾਂ ਕਰ ਰਹੀ ਹੈ ਕਿ ਇਹਦਾ ਜਿਹੜਾ ਠੀਕਰਾ ਉਹ ਅਕਾਲੀਆਂ ਦੇ ਸਿਰ ਦੇ ਉੱਤੇ ਭੰਨਿਆ ਜਾਵੇ। ਇਹ ਵੀ ਬਿਲਕੁਲ ਉਲਟ ਚੀਜ਼ ਸ਼ੁਰੂ ਹੋਈ ਹੈ ਜੀ। ਹੁਣ ਤੱਕ ਅਕਾਲੀ ਜਿਹੜੇ ਨੇ ਉਹ ਸੈਂਟਰ ਦੀ ਸਰਕਾਰ ਦੇ ਸਿਰ ਦੇ ਉੱਤੇ ਠੀਕਰਾ ਭੰਨਦੇ ਰਹੇ ਨੇ। ਹਰ ਚੀਜ਼ ਬਾਦਲ ਸਾਹਿਬ ਦਾ ਤਾਂ ਇੱਕ ਪੈਟ ਡਾਇਲਾਗ ਹੈ ਨਾ ਜੀ
ਜੇ ਮੀਂਹ ਪੈ ਗਿਆ ਤਾਂ ਸੈਂਟਰ ਸਰਕਾਰ ਦਾ ਹੱਥ ਹੈ, ਜੇ ਨਾ ਪਿਆ ਤਾਂ ਸੈਂਟਰ ਸਰਕਾਰ ਦਾ ਹੱਥ ਹੈ। ਹੁਣ ਕਹਿਣੋਂ ਹਟੇ ਨੇ ਜਦੋਂ ਦੀ ਬੀਜੇਪੀ ਦੀ ਸਰਕਾਰ ਆਈ ਹੈ। ਹੁਣ ਬੀਜੇਪੀ ਦੀ ਸਰਕਾਰ ਨੇ ਉਲਟ ਕੰਮ ਕੀਤਾ ਜੀ, ਉਹਨੇ ਅਕਾਲੀਆਂ ਦੇ ਸਿਰ ਦੇ ਉੱਤੇ ਠੀਕ ਕਿਰਾਏ ਦਾ ਭੱਜੇ, ਇਸ ਕਰਕੇ ਉਹਨੇ ਜਿਹੜਾ ਬਹੁਤੇ ਪੈਸੇ ਵਗੈਰਾ ਨਾ ਜੀ ਉਹ ਰੋਕਣੇ ਭਾਵ ਕੇ ਰੋਕੇ ਨੇ ਜਿਹੜੇ ਫਸਲ ਦੇ। ਸੋ ਇਹ ਜਿਹੜਾ ਜੀ ਨਵਾਂ ਕੰਮ ਸ਼ੁਰੂ ਹੋਇਆ। ਹੁਣ ਇਹ ਵੀ ਪਤਾ ਲੱਗਾ ਕਿ ਕਪਾਹ ਜਿਹੜੀ ਕਿ ਇਸ ਵੇਲੇ ਮੰਡੀਆਂ ਦੇ ਵਿੱਚ ਆ ਰਹੀ ਹੈ ਉਹਦੀ ਵੀ ਚੁਕਾਈ ਨਹੀਂ ਹੋ ਰਹੀ ਜੀ, ਕਿਉਂਕਿ ਸੈਂਟਰ ਦੀ ਜਿਹੜੀ ਸਰਕਾਰ ਹੈ ਜੀ ਉਹਨੇ ਰੇਟ ਜਿਹੜਾ ਘੱਟ ਮਿੱਥਿਆ। ਇਹ ਕਿਹਾ ਜਾਂਦਾ ਹੈ ਕਿ ਜਿਹੜਾ ਪੂਲ ਹੁੰਦਾ ਕੇਂਦਰੀ ਪੂਲ ਉਹਦੇ ਵਿੱਚ ਵਾਧੂ ਅਜੇ ਵੀ ਜਿਹੜੀਆਂ ਗੰਢਾਂ ਉਹ ਪਈਆਂ ਨੇ ਕਪਾਹ ਦੀਆਂ, ਔਰ ਇਹ ਵੀ ਕਹਿ ਰਿਹਾ ਕਿ ਬਾਹਰਲੇ ਮੁਲਕਾਂ ਤੋਂ ਜਿਹੜੀ ਹੈ ਜੀ ਉਹ ਮੰਗਾਈ ਜਾ ਸਕਦੀ ਹੈ, ਉਹ ਸਸਤੀ ਪੈਂਦੀ ਹੈ। ਪੰਜਾਬ ਦੇ ਕਿਸਾਨ ਨੂੰ ਹਰ ਪੱਖੋਂ ਜਿਹੜਾ ਜੀ ਕਿਸਾਨਾਂ ਨੂੰ ਕਹਿ ਲਓ ਤੁਸੀਂ ਤੰਗੀ ਦੇਣ ਦੇ ਵਾਸਤੇ ਉਹ ਚਾਹੇ ਸੂਬਿਆਂ ਦੀਆਂ ਸਰਕਾਰਾਂ ਹੋਣ ਤੇ ਚਾਹੇ ਸੈਂਟਰ ਦੀ ਸਰਕਾਰ ਹੋਵੇ, ਉਹ ਇਦਾਂ ਦੀਆਂ ਵਿਉਂਤਾਂ ਜਿਹੜੀਆਂ ਨਾ ਜੀ ਉਹ ਘੜੀ ਜਾਂਦੇ ਨੇ। ਨਾ ਸੈਂਟਰ ਦੀ ਸਰਕਾਰ ਦਾ ਕੁਝ ਜਾਣਾ, ਨਾ ਸੂਬੇ ਦੀ ਸਰਕਾਰ ਦਾ ਕੁਝ ਜਾਣਾ। ਜੇ ਕੋਈ ਖੁਦਕੁਸ਼ੀ ਕਰੂਗਾ ਤਾਂ ਉਹ ਆਮ ਛੋਟਾ ਵਿਚਾਰਾ ਜ਼ਿਮੀਂਦਾਰ ਕਰੂਗਾ ਜਿਹਦੀਆਂ ਦੇਣਦਾਰੀਆਂ ਇੰਨੀਆਂ ਨੇ ਕਿ ਉਹ ਫਸਲਾਂ ਉਡੀਕਦਾ ਰਹਿੰਦਾ ਕਦੋਂ ਆਊਗੀ, ਕਦੋਂ ਉਹਨੂੰ ਪੈਸੇ ਮਿਲਣਗੇ। ਜਦੋਂ ਫਸਲ ਆ ਜਾਂਦੀ ਹੈ ਫਿਰ ਉਹਨੂੰ ਆਸ ਵੱਝਦੀ ਹੈ ਜੀ, ਜਦੋਂ ਪੈਸੇ ਹੀ ਨਾ ਮਿਲਣ ਤੇ ਫਿਰ ਉਹ ਵਿਚਾਰਾ ਖੁਦਕੁਸ਼ੀਆਂ ਦੇ ਰਾਹ ਹੀ ਪਊਗਾ ਜੀ। ਜੀ ਬੜੀ ਔਖੀ ਸਿਚੁਏਸ਼ਨ ਬਣ ਜਾਂਦੀ ਆ। ਲੁਧਿਆਣੇ ਤੋਂ ਖਬਰ ਆ ਰਹੀ ਹੈ ਜੀ ਕਿ ਬੈਂਸ ਭਰਾਵਾਂ ਦੀ ਜਿਹੜੀ ਗਿਟਮਿਟ ਹੈਗੀ ਆ ਉਹ ਭਾਜਪਾ ਦੇ ਨਾਲ ਚੱਲ ਰਹੀ ਹੈ। ਇਹਦੇ ਬਾਰੇ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਕੋਈ ਨਿਊਜ਼ ਸੁਣਨ ਨੂੰ ਮਿਲੇ। ਤੁਸੀਂ ਕੀ ਸੁਣਿਆ ਇਹਦੇ ਬਾਰੇ? ਇਹ ਕਿਹਾ ਜਾ ਰਿਹਾ ਬੈਂਸ ਭਰਾਵਾਂ ਨੇ ਜਿਹੜੇ ਇਹ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਆਫਰ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਵੱਡੀ ਹੈ ਕਿ ਮੰਤਰਾਲਾ ਦੱਸੋ ਕਿਹੜਾ ਲੈਣਾ, ਤੁਸੀਂ ਦੋਵੇਂ ਭਰਾ ਜਿਹੜੇ ਆ ਉਹ ਆ ਜਾਓ ਅਕਾਲੀ ਦਲ ਦੇ ਵਿੱਚ। ਜੇ ਦੋਵੇਂ ਬੈਂਸ ਭਰਾ ਅਕਾਲੀ ਦਲ ਦੇ ਵਿੱਚ ਆਉਂਦੇ ਨੇ 57 ਪਹਿਲਾਂ ਨੇ 59 ਹੋ ਜਾਂਦੇ ਨੇ, 58 ਚਾਹੀਦੇ ਨੇ ਮੈਜੋਰਿਟੀ ਦੇ ਵਾਸਤੇ ਜੀ। ਉਹਨਾਂ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਬੀਜੇਪੀ ਨੂੰ ਪਾਸੇ ਕਰ ਦਿੰਦੇ ਹਾਂ। ਇਹ ਤੋਂ ਪਹਿਲਾਂ ਕਿ ਬੀਜੇਪੀ ਸਾਡੇ ਤੋਂ ਹਮਾਇਤ ਵਾਪਸ ਲਵੇ ਅਸੀਂ ਉਹਨੂੰ ਸਰਕਾਰ ਦੇ ਵਿੱਚੋਂ ਕੱਢ ਦਿੰਦੇ ਹਾਂ, ਅਕਾਲੀਆਂ ਦੀ ਸਰਕਾਰ ਬਣਾ ਲੈਂਦੇ ਹਾਂ। ਬੈਂਸ ਭਰਾ ਜਿਹੜੇ ਨੇ ਜੀ ਉਹ ਗਏ ਨਹੀਂ। ਉਹਨਾਂ ਨੇ ਇਹ ਕਿਹਾ ਕਿ ਉਹ ਨਹੀਂ ਜਾਣਗੇ। ਉਹਨਾਂ ਨੇ ਕਿਹਾ ਕਿ ਉਹ ਆਪਣੀ ਪਾਰਟੀ ਵੱਖਰੀ ਬਣਾਉਣਗੇ, ਜਿਹੜੀ ਪਾਰਟੀ ਜਿਹੜੀ ਹੈ ਜੀ ਉਹ ਸੋਸ਼ਲ ਕੰਮਾਂ ਦੇ ਵਿੱਚ ਜਿਹੜਾ ਜੀ ਉਹ ਜ਼ਿਆਦਾ ਕੰਮ ਕਰੂਗੀ। ਤੇ ਇਹ ਕਿਹਾ ਜਾ ਰਿਹਾ ਜੀ ਕਿ ਬੈਂਸ ਜਿਹੜੇ ਭਰਾ ਨੇ ਅਸਲ ਦੇ ਵਿੱਚ ਉਹਨਾਂ ਦਾ ਸਮਝੌਤਾ ਜਿਹੜਾ ਹੋ ਗਿਆ ਹੈ ਜੀ ਬੀਜੇਪੀ ਦੇ ਨਾਲ, ਤੇ ਉਹ ਜਿਹੜਾ ਜੀ ਥੋੜਾ ਜਿਹਾ ਢੋਲ ਦੇ ਡਗੇ ਤੇ ਜਾਣਾ ਚਾਹੁੰਦੇ ਨੇ, ਰੌਲਾ ਰੱਪਾ ਜਿਹੜਾ ਜੀ ਉਹ ਪਹਿਲਾਂ ਪਵਾ ਕੇ। ਇਹ ਵੀ ਕਿਹਾ ਜਾ ਰਿਹਾ ਕਿ ਬੈਂਸ ਭਰਾਵਾਂ ਤੋਂ ਸ਼ੁਰੂਆਤ ਹੋਊਗੀ ਇੱਕ ਕਿਸਮ ਦੇ ਨਾਲ ਬੀਜੇਪੀ ਦੇ ਵਿੱਚ ਜਿਹੜਾ ਜੀ ਉਹ ਦੇ ਵਾਸਤੇ ਕੁਝ ਨੇਤਾਵਾਂ ਦੀ, ਉਹਨਾਂ ਤੋਂ ਬਾਅਦ ਕੁਝ ਹੋਰ ਜਿਹੜੇ ਬੰਦੇ ਨੇ ਉਹ ਵੀ ਇਸ ਵੇਲੇ ਇੰਤਜ਼ਾਰ ਜਿਹੜੀ ਆ ਉਹ ਕਰ ਰਹੇ ਨੇ। ਜਿਹੜੀ ਬੀਜੇਪੀ ਲੀਡਰਸ਼ਿਪ ਹੈ ਉਹ ਲਗਾਤਾਰ ਸੰਪਰਕ ਦੇ ਵਿੱਚ ਹੈ ਬੈਂਸ ਭਰਾਵਾਂ ਦੇ ਜੀ। ਇਸ ਤੋਂ ਇਲਾਵਾ ਜਿਹੜੇ ਜੀ ਕੁਝ ਜਿਹੜੇ ਬੀਜੇਪੀ ਨੂੰ ਇੱਥੇ ਪ੍ਰਮੋਟ ਕਰਨਾ ਚਾਹੁੰਦੇ ਨੇ ਉਹ ਵੀ ਇਸ ਰੋਹ ਦੇ ਵਿੱਚ ਨੇ ਕਿ ਬੈਂਸ ਜਿਹੜੇ ਨੇ ਉੱਥੋਂ ਸ਼ੁਰੂਆਤ ਜਿਹੜੀ ਆ ਉਹ ਕੀਤੀ ਜਾਵੇ। ਸੋ ਇਹ ਖਬਰਾਂ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਛੇਤੀ ਆ ਸਕਦੀਆਂ ਨੇ ਜੀ ਕਿ ਬੈਂਸ ਭਰਾ ਜਿਹੜੇ ਨੇ ਉਹ ਬੀਜੇਪੀ ਜੁਆਇਨ ਕਰਨਗੇ। ਤੇ ਉਦੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰੋਹ ਦੇ ਵਿੱਚ ਹੈ, ਜੇ ਕਹਾਣੀ ਜਿਹੜੀ ਹੈ ਜੀ ਕਿਸੇ ਤਰੀਕੇ ਦੇ ਨਾਲ ਇਹ ਜਿਹੜੀ ਚੱਲੀ ਕਿ ਅਕਾਲੀ ਦਲ ਜਿਹੜਾ ਜੀ ਉਹ ਕਿਸੇ ਤੋਂ ਅਸਤੀਫਾ ਜਿਹੜਾ ਜੀ ਉਹ ਦਬਾ ਕੇ ਦੁਬਾਰਾ ਜ਼ਿਮਨੀ ਚੋਣ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਕਹਾਣੀ ਜਿਹੜੀ ਹੈ ਜੀ ਇੱਕਦਮ ਖਰਾਬ ਹੋ ਜਾਊਗੀ। ਇਹ ਕਿਹਾ ਜਾ ਰਿਹਾ ਬੀਜੇਪੀ ਦੇ ਸੂਤਰਾਂ ਦੇ ਅੰਦਰੂਨੀ ਸੂਤਰਾਂ ਦਾ ਕਿ ਫਿਰ ਬੀਜੇਪੀ ਜਿਹੜੀ ਹੈ ਉਹ ਹਮਾਇਤ ਵਾਪਸ ਲਊਗੀ ਸਰਕਾਰ ਤੋਂ ਜੀ। ਇਹ ਤੇ ਆਉਣ ਵਾਲਾ ਸਮਾਂ ਹੀ ਜਿੱਦਾਂ ਤੁਸੀਂ ਦੱਸਿਆ ਕਿ ਦੱਸੇਗਾ। ਤੇ ਗੱਲ ਅਸੀਂ ਕਰੀਏ ਸਿੰਗਰਸ ਦੇ ਨਾਲ ਰਿਲੇਟਡ, ਜਿਹੜੀ ਇੱਕ ਮਾੜੀ ਖਬਰ ਕਹਿ ਲਓ ਉਸ ਤਰ੍ਹਾਂ ਦੀ ਹੈਗੀ। ਪ੍ਰੀਤੋ ਟੌਪ 10 ਜਿਹੜਾ ਸ਼ੋਅ ਚੱਲਦਾ ਹੁੰਦਾ ਸੀ ਉਹਦੀ ਜਿਹੜੀ ਐਂਕਰ ਜਾਂ ਉਸ ਪ੍ਰੋਗਰਾਮ ਦੇ ਜਿਹੜੀ ਕਰਨ ਵਾਲੀ, ਉਹਨਾਂ 2 ਸਿੰਗਰਸ ਦੇ ਉੱਪਰ ਬਲਾਤਕਾਰ ਦੇ ਜਿਹੜੇ ਹੈਗੇ ਆ ਦੋਸ਼ ਲਾਏ ਹੈਗੇ ਆ, ਤੇ ਉਹਦੀ ਕੀ ਅਪਡੇਟ ਹੈਗੀ ਆ? ਇਹਦਾ ਇਹ ਹੈ ਜੀ ਕਿ ਜਿਹੜਾ ਇਹ ਸਿੰਗਰ ਸੀਗੀ ਪ੍ਰੀਤੋ ਟੌਪ 10, ਉਹਦਾ ਕਿਉਂਕਿ ਰੀਅਲ ਨਾਮ ਨਿਗਾ ਹੈਗਾ ਇਹ ਉਹਦਾ ਜਿਹੜਾ ਜੀ ਫੇਕ ਜਿਹੜਾ ਰੇਡੀਓ ਦੇ ਉੱਤੇ ਟੀਵੀ ਦੇ ਉੱਤੇ ਜਿਹੜਾ ਨਾਮ ਹੈ ਜੀ ਜਿਹੜਾ ਉਹ ਸ਼ੋਅ ਕਰਦੀ ਸੀ ਉਹਦਾ। ਸੋ ਜਿਹੜੀ ਪ੍ਰੀਤੋ ਟੌਪ 10 ਹੈ ਜੀ ਉਹਨੇ ਪਿਛਲੇ ਦਿਨਾਂ ਦੇ ਵਿੱਚ ਦੋਸ਼ ਲਾਏ ਸੀਗੇ ਜੀ। ਇੱਕ ਤਾਂ ਜੈਲੀ ਹੈ ਜਿਹੜਾ ਸਿੰਗਰ ਤੇ ਇੱਕ ਮਨਿੰਦਰ ਮੰਗਾ ਦੇ ਉੱਤੇ। ਹੁਣ ਉਹਦੇ ਜਿਹੜੇ ਬਲਾਤਕਾਰ ਦਾ ਪਰਚਾ ਵੀ ਦਰਜ ਹੋ ਗਿਆ। ਇਹਨਾਂ ਨੇ ਇਨਕੁਆਇਰੀ ਮਾਰਕ ਕਰਾ ਲਈ। ਇਨਕੁਆਇਰੀ ਮਾਰਕ ਹੋ ਕੇ ਇਸ ਵੇਲੇ ਇਨਕੁਆਇਰੀ ਜਿਹੜੀ ਹੈ ਜੀ ਉਹ ਚੱਲ ਰਹੀ ਆ, ਔਰ ਇਸ ਇਨਕੁਆਇਰੀ ਦੇ ਵਿੱਚ ਦੋਨੋਂ ਸਿੰਗਰ ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ। ਜਿਹੜੀ ਹੈ ਜੀ ਪ੍ਰੀਤੋ ਉਹ ਇਹ ਕਹਿੰਦੀ ਆ ਕਿ ਉਹਦੀ ਸੁਣਵਾਈ ਜਿਹੜੀ ਆ ਪੁਲਿਸ ਦੇ ਵਿੱਚ ਕਿਤੇ ਵੀ ਨਹੀਂ ਹੋ ਰਹੀ, ਔਰ ਉਹਦਾ ਇਹ ਕਹਿਣਾ ਜੀ ਕਿ ਪ੍ਰੈਸ਼ਰ ਜਿਹੜਾ ਦੀ ਪੁਲਿਸ ਦੇ ਉੱਤੇ ਹੈ, ਇਸ ਕਰਕੇ ਇਹਨਾਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਨਹੀਂ ਹੋ ਰਹੀਆਂ। ਉਹਦਾ ਇਹ ਕਹਿਣਾ ਕਿ ਉਹਦੇ ਕੋਲੇ ਜੀ ਉਹਦੀ ਵੀਡੀਓ ਜਿਹੜੀ ਆ ਬਣਾਈ ਹੋਈ ਆ। ਪਹਿਲਾਂ ਉਹ ਕਹਿੰਦੀ ਜੈਲੀ ਨੇ ਵੀਡੀਓ ਬਣਾਈ, ਉਹਨੂੰ ਨਸ਼ੇ ਦੇ ਵਿੱਚ ਕੋਈ ਨਸ਼ੀਲੀ ਚੀਜ਼ ਪਿਆ ਕੇ ਉਹਦੇ ਨਾਲ ਰੇਪ ਕੀਤਾ।
ਔਰ ਫਿਰ ਮਨਿੰਦਰ ਮੰਗਾ ਜਿਹੜਾ ਸੀਗਾ ਜੀ ਉਹਨੇ ਇਹ ਸਾਰਾ ਕੁਝ ਕੀਤਾ। ਪਤਾ ਨਹੀਂ ਅਸਲ ਕਹਾਣੀ ਜਿਹੜੀ ਹੈ ਜੀ ਉਹ ਇਹਦੇ ਪਿਛਲੀ ਕੀ ਹੈ, ਪਰ ਇਹਨਾਂ ਜ਼ਰੂਰ ਹੈ ਜੀ ਕਿਉਂਕਿ ਰੇਪ ਕੇਸ ਹੈ, ਤੋ ਜਿਹੜੇ ਸਿੰਗਰ ਨੇ ਜਿਹੜੇ ਦੁਹਾਈ ਪਾਉਂਦੇ ਆ ਜੀ ਕਿ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ, ਉਹ ਅਸਲ ਦੇ ਵਿੱਚ ਕੀ ਕਰ ਰਹੇ ਨੇ, ਰਿਐਲਿਟੀ ਤੁਹਾਡੇ ਸਾਹਮਣੇ ਹੈ। ਇਹ ਜਿਹੜਾ ਸ਼ੋਸ਼ਣ ਹੈ ਇਹ ਕਾਫੀ ਵੱਡੇ ਪੱਧਰ ਦੇ ਉੱਤੇ ਹੁੰਦਾ। ਗੀਤਾਂ ਦੀ ਜਿਹੜੀ ਪਿਕਚਰਾਈਜੇਸ਼ਨ ਹੁੰਦੀ ਆ ਉਹਦੇ ਵਿੱਚ ਵੀ, ਫਿਲਮਾਂ ਦੇ ਵਿੱਚ ਵੀ, ਅੱਜ ਕੱਲ੍ਹ ਤਾਂ ਫੇਸਬੁੱਕ ਦੇ ਉੱਤੇ ਵੀ ਸਟੇਟਸ ਅਕਸਰ ਪੜ੍ਹਨ ਨੂੰ ਮਿਲ ਜਾਂਦਾ ਕਿ ਗੀਤਾਂ ਵਿੱਚ ਕੰਮ ਕਰਨ ਲਈ ਜਾਂ ਫਿਲਮ ਦੇ ਵਿੱਚ ਕੰਮ ਕਰਨ ਲਈ ਲੜਕੀਆਂ ਦੀ ਜ਼ਰੂਰਤ ਹੈ। ਸੋ ਇਹ ਤਕਰੀਬਨ ਉੱਤੇ ਫੋਨ ਨੰਬਰ ਪਾਇਆ ਹੁੰਦਾ ਜੀ, ਹਾਂ ਕੁਛ ਹੀ ਚੱਲਦਾ ਤਕਰੀਬਨ ਜੀ। ਜੀ ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ, ਤੁਸੀਂ ਸਮਾਂ ਕੱਢ ਕੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਸਰੋਤਿਆਂ ਦੇ ਨਾਲ ਅੱਜ ਦੀ ਜਿਹੜੀ ਅਪਡੇਟ ਹੈਗੀਆਂ ਸੀ ਉਹਨਾਂ ਦੀ ਸਾਂਝ ਪਾਈ। ਉਹਨਾਂ ਦੀ ਜਿਹੜੀ ਅੱਜ ਦੀ ਜਿਹੜੀ ਅਪਡੇਟ ਹੈਗੀਆਂ ਸੀ ਪੰਜਾਬ ਤੋਂ ਜਾਂ ਹਿੰਦੁਸਤਾਨ ਤੋਂ, ਉਹਦੀ ਤੁਸੀਂ ਸਾਂਝ ਪਾਈ ਸਾਡੇ ਸਰੋਤਿਆਂ ਦੇ ਨਾਲ। ਅਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੋਅ ਦੇ ਵਿੱਚ ਆਉਣ ਦੇ ਲਈ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।